ਚੀਜ਼ਾਂ ਨੂੰ ਲੈ ਕੇ ਹੋ ਰਹੀ ਲਾਪਰਵਾਹੀ ਦੀਆਂ ਵੀਡੀਓਜ਼ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿੱਥੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕਦੇ ਬੜੇ ਹੀ ਗੰਦੇ ਤਰੀਕੇ ਨਾਲ ਬਣ ਰਹੀਆਂ ਚਾਂਪਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਕਦੇ ਥੁੱਕ ਨਾਲ ਬਣ ਰਹੀ ਤੰਦੂਰੀ ਰੋਟੀ ਦੀ, ਜਿਨ੍ਹਾਂ ਨੂੰ ਵੇਖ ਕੇ ਖਾਣ ਦੀ ਗੱਲ ਤਾਂ ਦੂਰ, ਇਨਸਾਨ ਦੀ ਰੂਹ ਹੀ ਕੰਬ ਉੱਠੇ। ਇਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਖੂਬ ਸੁਰਖੀਆਂ 'ਚ ਹੈ, ਜਿਸ ਦੇ ਵਿੱਚ ਇੱਕ ਮਿਠਾਈ ਦੀ ਦੁਕਾਨ ਵਿੱਚ ਪਿਆ ਮਿਠਾਈਆਂ ਦਾ ਬਾਕਸ, ਜਿਸ ਵਿੱਚ ਤੁਸੀਂ ਅਕਸਰ ਹੀ ਮਿਠਾਈ ਪਈ ਵੇਖਦੇ ਹੋ। ਮਿਠਾਈ ਬਾਕਸ ਵਿੱਚ ਮਿਠਾਈ ਦੇ ਨਾਲ-ਨਾਲ ਕੁੱਤਾ ਵੀ ਹੈ। ਇਹ ਵੇਖ ਕੇ ਤਾਂ ਮਨ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਉੱਠ ਰਹੇ ਹੋਣਗੇ ਤੇ ਸ਼ਾਇਦ ਤੁਸੀਂ ਇਸ ਦਾ ਮਜ਼ਾਕ ਵੀ ਬਣਾ ਰਹੇ ਹੋਵੋਗੇ ਤੇ ਕਈ ਤਾਂ ਇਸ ਨੂੰ ਵੇਖ ਕੇ ਇਸ ਦੀ ਨਿੰਦਾ ਵੀ ਕਰ ਰਹੇ ਹੋਣਗੇ, ਜੋ ਕਿ ਸੁਭਾਵਕ ਵੀ ਹੈ। ਪਰ ਇਸ ਵੀਡੀਓ ਨੂੰ ਵੇਖ ਕੇ ਇੱਕ ਸਵਾਲ ਤਾਂ ਜ਼ਰੂਰ ਖੜਾ ਹੁੰਦਾ ਹੈ ਕਿ ਜਦੋਂ ਇਹ ਕੁੱਤਾ ਇਸ ਅੰਦਰ ਦਾਖਲ ਹੋਇਆ ਤਾਂ ਉਸ ਸਮੇਂ ਦੁਕਾਨਦਾਰ ਕਿੱਥੇ ਸੀ। ਇਸ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਕਿ ਅਜਿਹਾ ਹੋਣ ਤੋਂ ਬਾਅਦ ਦੁਕਾਨਦਾਰ ਕੁੱਤੇ ਨੂੰ ਕੱਢਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਪਰ ਸ਼ਾਇਦ ਜੇ ਦੁਕਾਨਦਾਰ ਪਹਿਲਾਂ ਹੀ ਧਿਆਨ ਰੱਖ ਲੈਂਦਾ ਤਾਂ ਨਾ ਹੀ ਇਹ ਘਟਨਾ ਵਾਪਰਨੀ ਸੀ ਤੇ ਨਾ ਹੀ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਵਾਇਰਲ ਹੋਣੀ ਸੀ। ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ, ਖਾਸ ਕਰ ਮਿਠਾਈਆਂ ਨੂੰ ਲੈ ਕੇ ਸਖਤ ਨਿਯਮ ਬਣਾਏ ਗਏ ਨੇ, ਪਰ ਇਹਨਾਂ ਨਿਯਮਾਂ ਦੀ ਪਾਲਣਾ ਤਾਂ ਕੀ ਹੋਣੀ ਸੀ ਕਿ ਆਏ ਦਿਨ ਹੀ ਅਜਿਹੀਆਂ ਲਾਪਰਵਾਹੀ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ। ਦੁਕਾਨਦਾਰਾਂ ਵੱਲੋਂ ਅਜਿਹੀਆਂ ਹਰਕਤਾਂ ਤੇ ਲਾਪਰਵਾਹੀਆਂ ਕਰ ਆਮ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਕਿਸੇ ਇੱਕ ਦੀ ਅਜਿਹੀ ਹਰਕਤ ਕਾਰਨ ਸਾਰਿਆਂ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਜਾਂਦਾ ਹੈ, ਜੋ ਕਿ ਹੋਰਾਂ ਨਾਲ ਵੀ ਬੇਇਨਸਾਫੀ ਹੈ। ਸਾਨੂੰ ਚਾਹੀਦੀ ਹੈ ਕਿ ਜੇਕਰ ਕਿਸੇ ਵੀ ਥਾਂ ਅਸੀਂ ਕਿਸੇ ਦੁਕਾਨਦਾਰ ਨੂੰ ਜਾਂ ਫਿਰ ਕਿਸੇ ਮਿਠਾਈ ਵਾਲੇ ਨੂੰ ਅਜਿਹੀ ਹਰਕਤ ਕਰਦੇ ਵੇਖਦੇ ਹਾਂ ਜਿਸ ਨਾਲ ਹੋਰਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਤਾਂ ਸਾਨੂੰ ਉਸ ਦੀ ਸ਼ਿਕਾਇਤ ਤੁਰੰਤ ਹੀ ਕਰਨੀ ਚਾਹੀਦੀ ਹੈ, ਤਾਂ ਜੋ ਕਿ ਕਸੂਰਵਾਰ ਹੀ ਸਜ਼ਾ ਦਾ ਭਾਗੀਦਾਰ ਬਣੇ, ਨਾ ਕਿ ਕੋਈ ਬੇਕਸੂਰ ਵੀ ਇਸ ਵਿੱਚ ਪਿਸਿਆ ਜਾਵੇ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।